Don't expect Trump to keep the pressure on India over hit squads operating in Canada. None of Trump's nominees are friendlier to Modi than his intelligence and FBI picks. Tulsi Gabbard ਤਾਂ RSS ਦੇ ਨਾਲ ਸਿੱਧੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਹਿੰਦੂ ਕਾਨਫਰੰਸ ਉਹਨੂੰ ਚੇਅਰ ਕੀਤਾ। ਕਾਸ਼ ਪਟੇਲ ਨੇ ਜਦੋਂ ਰਾਮ ਮੰਦਰ ਬਾਬਰੀ ਮਸਜਿਦ ਢਾਈ ਗਈ ਤੇ ਉਹਨੂੰ ਕਮੈਂਡ ਕੀਤਾ ਕਿ ਜੀ ਇਹ ਆਖਿਰ 5 ਸਦੀਆਂ ਬਾਅਦ ਇਨਸਾਫ ਹੋਇਆ। ਸੋ ਇਹੀ ਆਫ ਦਾ ਹੁੱਕ ਇੰਡੀਆ ਨੂੰ ਕਰਨ ਦੀ ਲਾਈਨ ਹੋਏਗੀ। G20 ਦੀ ਮੀਟ ਵੇਲੇ ਜਦੋਂ ਪ੍ਰੈਜ਼ੀਡੈਂਟ ਬਾਈਡਨ ਦਿੱਲੀ ਗਏ, ਉਹਨਾਂ ਨੇ ਸਿੱਧੇ ਤੌਰ ਤੇ ਮੋਦੀ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜੋ ਅਮਰੀਕਾ ਦੀ ਸੋਇਲ ਤੇ ਔਰ ਹਰਦੀਪ ਸਿੰਘ ਨਿੱਜਰ ਦਾ ਇਹਦੀ ਗੱਲ ਕੀਤੀ। ਪਰ ਉਹਨੇ ਕਿਹਾ ਵੀ ਇਹ ਬਿਲਕੁਲ ਐਕਸਪੈਕਟ ਨਾ ਕਰੋ, ਕਿਉਂਕਿ ਬਾਈਡਨ ਨੇ ਤਾਂ ਗੱਲ ਕੀਤੀ ਸੀ, ਪਰ ਹੁਣ ਜਿਹੜੀ ਇਹ ਗੁਫ਼ਤਗੂ ਹੋਏਗੀ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਦੇ ਲਈ ਇਹ ਇਸ਼ੂ ਜਿਹੜਾ ਉਹ ਬਿਲਕੁਲ ਇਸ਼ੂ ਨਹੀਂ ਹੋਏਗਾ। ਇਹ ਜਿਹੜਾ ਗੁਰਬਤਵੰਤ ਪੰਨੂ ਮਰਡਰ ਪਲਾਟ ਹੈ, ਇਹ ਕੇਸ ਉਵੇਂ ਹੀ ਹੋਣ ਜਾ ਰਿਹਾ ਹੈ ਜਿਵੇਂ ਸਾਊਦੀ ਅਰੇਬੀਆ ਦੇ ਜਮਾਲ ਖੁਸ਼ੋਗੀ, ਜਿਹਦਾ ਮਰਡਰ ਟਰਕੀ ਦੇ ਵਿੱਚ ਜਿਹੜਾ ਉਹ ਸਾਊਦੀ ਅਰੇਬੀਆ ਦੀ ਐਮਬੈਸੀ 'ਚ ਕੀਤਾ ਗਿਆ ਸੀ। ਉਹ ਅਮਰੀਕਨ ਗ੍ਰੀਨ ਕਾਰਡ ਹੋਲਡਰ ਸੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੀ CBC ਏਜੰਸੀ ਨੇ ਸੰਭਾਵਨਾ ਜਤਾਈ ਹੈ ਕਿ ਟਰੰਪ ਵੱਲੋਂ ਹੁਣ ਭਾਰਤ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਸੰਬੰਧੀ ਕੋਈ ਪ੍ਰੈਸ਼ਰ ਨਹੀਂ ਪਾਇਆ ਜਾਏਗਾ। ਸੋ ਇਸ ਦਾ ਸਿੱਧਾ ਅਰਥ ਹੈ ਕਿ ਭਾਰਤ ਅਮਰੀਕਾ ਕੈਨੇਡਾ ਵਿੱਚ ਕੀਤੀ ਜਿਹੜੀ ਦਹਿਸ਼ਤਗਰਦੀ ਲਈ ਆਫ ਦਾ ਹੁੱਕ ਹੋ ਜਾਏਗਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਇੱਕ ਸਟਰੋਂਗ ਇਰਾਦੇ ਦੇ ਇਨਸਾਨ ਨੇ। ਗਲਤ ਜਾਂ ਠੀਕ ਜੋ ਵੀ ਉਹਨਾਂ ਦੀ ਆਪਣੀ ਕਨਵਿਕਸ਼ਨ ਬਣ ਜਾਂਦੀ ਹੈ, ਉਹ ਉਸ ਦੇ ਉੱਤੇ ਜਿਹੜਾ ਉਹ ਖਲੋਂਦੇ ਨੇ। ਔਰ ਜਿਵੇਂ ਉਹਨਾਂ ਨੇ ਲੀਗਲ ਕੇਸਿਸ ਔਰ ਸਾਰੇ ਆਪਣੇ ਪੋਲੀਟੀਕਲ ਰਾਈਵਲਸ ਵਿਦਨ ਰਿਪਬਲਿਕਨਸ ਦਾ ਵੀ ਟਾਕਰਾ ਕਰਦਿਆਂ ਆਪਣੇ ਸੈਕੰਡ ਇਸ ਟਰਮ ਨੂੰ ਜਿੱਤਿਆ, ਇੱਕ ਵਾਰ ਲੂਜ਼ ਕੀਤਾ। ਔਰ ਅੱਜ ਬੇਸ਼ੱਕ ਟਰੰਪ ਨੂੰ ਲੈ ਕੇ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਇੱਕ ਹਲਚਲ ਬਚੀ ਹੋਈ ਹੈ। ਉਹ ਮਿਡਲ ਈਸਟ ਹੋਏ, ਉਹ ਯੂਕਰੇਨ ਹੋਏ, ਉਹ ਈਵਨ ਉਹਨਾਂ ਦੇ ਆਪਣੇ ਅਲਾਈ ਯੂਰਪ ਹੋਏ, ਕੈਨੇਡਾ ਔਰ ਮੈਕਸੀਕੋ। ਔਰ ਅੱਜ ਹੀ ਕੈਨੇਡਾ ਦੇ 5 ਹੀ ਸਾਬਕਾ ਜਿਹੜੇ ਪ੍ਰਾਈਮ ਮਿਨਿਸਟਰਸ ਨੇ, ਉਹਨਾਂ ਨੇ ਕੈਨੇਡੀਅਨਸ ਨੂੰ ਜਿਹੜਾ ਵਾਕਅਪ ਕੀਤਾ ਹੈ ਕਿ ਆਪਣੇ ਘਰਾਂ ਦੇ ਬਾਹਰ ਕੈਨੇਡਾ ਦੇ ਝੰਡੇ ਲਾਓ, ਦੂਜੇ ਤੀਜੇ ਜੋ ਹੁਣ ਕੈਨੇਡਾ ਦੇ ਨਾਲ 51ਵਾਂ ਸੂਬਾ ਬਣਾਉਣ ਦੇ ਨਾਂ ਥੱਲੇ ਹਿਊਮੀਲੇਸ਼ਨ ਦੀ ਲਾਈਨ ਹੈ। ਪਰ ਇਸ ਸਭ ਦੇ ਬਾਵਜੂਦ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀ ਲਾਈਕਿੰਗ ਹੈ ਉਹ ਬਹੁਤ ਵਧੀ ਹੈ ਤੇਜ਼ੀ ਨਾਲ। ਅੱਜ ਹੀ ਮੈਂ ਕਿਤੇ ਦੇਖ ਰਿਹਾ ਸੀ, ਸ਼ਾਇਦ ABC ਦਾ ਸਰਵੇ ਜਿਹਨੂੰ ਕਾਫੀ ਕ੍ਰੈਡੀਬਲ ਮੰਨਿਆ ਜਾਂਦਾ ਹੈ, 53% ਦੇ ਕਰੀਬ ਜਿਹੜੀ ਹੈ ਅਮਰੀਕਨ ਉਹ ਇਹ ਸਮਝਦੇ ਨੇ ਕਿ ਬਿਲਕੁਲ ਠੀਕ ਲਾਈਂਦੇ। ਹਾਲਾਂ ਗ੍ਰੀਨਲੈਂਡ ਨੂੰ ਉੱਤੇ ਕਬਜ਼ਾ, ਪਨਾਮਾ ਨੂੰ ਦੂਜਾ, ਸਭ ਤੋਂ ਵੱਡੀ ਗੱਲ ਤਾਂ ਗਾਜ਼ਾ ਦੇ ਜਾਂ ਗਜ਼ਾ ਜਿਹਦੇ ਲਈ ਠੀਕ ਵਰਡ ਹੈ, ਉਸ ਨੂੰ ਇੱਕ ਟੂਰਿਸਟ ਰਿਜ਼ੋਰਟ ਬਣਾਉਣ ਦੀ ਗੱਲ। ਔਰ ਉਸ ਦੇ ਉੱਤੇ ਰਿਪੀਟਡਲੀ ਉਹਨਾਂ ਨੇ ਜਾਰਡਨ ਦੇ ਸ਼ਾਹ ਨੂੰ ਵੀ ਮਿਲਣ ਲੱਗਿਆ ਵੀ, ਇਜਿਪਟ ਵਾਲੇ ਨੂੰ ਵੀ, ਔਰ ਉਸ ਨੂੰ ਬਾਰ-ਬਾਰ ਦੁਹਰਾਉਣ ਦਾ ਜਿਹੜੀ ਲਾਈਨ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਕਿਉਂਕਿ ਇੱਕ ਪਾਰਟ ਤਾਂ ਬਿਲਕੁਲ ਮੋਦੀ ਪੂਰੀ ਤਰ੍ਹਾਂ ਨਰਵਸ ਹੈ, ਕਿਉਂਕਿ ਇੰਡੀਅਨ ਸਿਸਟਮ ਨੂੰ ਵੀ ਨਹੀਂ ਪਤਾ ਕਿ ਵੀ ਟਰੰਪ ਦੀ ਜਿਹੜੀ ਹੈ ਉਹ ਗਾਜ਼ ਕਿੱਥੇ ਜਾ ਕੇ ਡਿੱਗੇਗੀ। ਕਿਉਂਕਿ ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਵੀ ਅੱਜ ਹੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੇ ਜਿਹੜਾ ਸਪੋਕਸਪਰਸਨ ਨੇ ਕਿਹਾ ਕਿ ਵੀ ਕੱਲ੍ਹ ਵੀਰਵਾਰ ਜਿਹੜਾ ਟਰੰਪ ਸਾਰੇ ਮੁਲਕਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਨੇ, ਇਨਕਲੂਡਿੰਗ ਇੰਡੀਆ, ਮੁਲਾਕਾਤ ਤੋਂ ਪਹਿਲਾਂ। ਸੋ ਉਹ ਬਹੁਤ ਸਾਰਿਆਂ ਦਾ ਪਸੀਨਾ ਵਿਖਾਉਣ ਵਾਲੀ ਗੱਲ ਹੋਏਗੀ। ਲੇਕਿਨ ਅਸੀਂ ਜੇ ਆਪਣੇ ਘਰ ਦੀ ਗੱਲ ਕਰੀਏ ਕਿ ਵੀ ਸਿੱਖ ਨੁਕਤਾ ਨਿਗਾਹ ਤੋਂ 2-3 ਫੈਕਟਰ ਬੜੇ ਅਹਿਮ ਰਹੇ ਇਸ ਵਾਰ। ਮੈਂ ਦੇਖਿਆ ਹਾਲਾਂ ਸਿੱਖ ਟ੍ਰੈਡੀਸ਼ਨਲੀ ਬਹੁਤ ਵਾਰ ਬਾਕੀ ਇਮੀਗ੍ਰੈਂਟਸ ਵਾਂਗ ਪ੍ਰੋ ਡੈਮੋਕ੍ਰੈਟ ਵੋਟਰ ਹੀ ਹੁੰਦੇ ਨੇ, ਪਰ ਇਸ ਵਾਰ ਸਾਡੀਆਂ ਛੋਟੀਆਂ ਬਿਜ਼ਨਸਿਸ ਵਾਲਿਆਂ ਨੇ ਵੀ ਜਾਂ ਦੂਜਿਆਂ ਨੇ ਵੀ ਬੜੇ ਉਤਸ਼ਾਹ ਦੇ ਨਾਲ ਟਰੰਪ ਨੂੰ ਸਪੋਰਟ ਕੀਤਾ। ਔਰ ਪੋਲੀਟੀਕਲ ਐਂਗਲ ਤੋਂ ਵੀ ਸਾਨੂੰ ਇਹ ਲੱਗਦਾ ਸੀ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਸਲੋ ਹੈ ਇੰਡੀਆ ਪ੍ਰਤੀ। ਹਾਲਾਂਕਿ ਕੇਸ ਜਾਂ ਐਕਸਟ੍ਰਾਡੀਸ਼ਨ ਜਾਂ ਦੂਜੇ, ਕਿਉਂਕਿ
ਦੋ ਅਸੀਂ ਜਿਹੜੀਆਂ ਮੁੱਖ ਮੀਟਿੰਗਸ ਵੀ FBI ਹੈੱਡਕੁਆਟਰ 'ਚ ਹੋਈਆਂ, ਉਹਦੇ ਤੋਂ ਅਸੀਂ ਇਹ ਅਸੈਸ ਕੀਤਾ ਸੀ ਕਿ ਵੀ FBI, ਹੋਮਲੈਂਡ ਸਿਕਿਉਰਿਟੀ, ਜਸਟਿਸ ਡਿਪਾਰਟਮੈਂਟ ਇਹ ਮਜ਼ਬੂਤ ਢੰਗ ਦੇ ਨਾਲ ਇੰਡੀਆ ਨੂੰ ਘੇਰਨਾ ਚਾਹੁੰਦੇ ਨੇ ਉਸ ਦੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ, ਲੇਕਿਨ ਸਟੇਟ ਡਿਪਾਰਟਮੈਂਟ ਔਰ ਵਾਈਟ ਹਾਊਸ ਸੌਫਟ ਪੈਡਲਿੰਗ ਕਰ ਰਹੇ। ਉਦੋਂ ਲੱਗਦਾ ਸੀ ਵੀ ਇਹ ਸੌਫਟ ਪੈਡਲਿੰਗ ਨਹੀਂ ਹੋਣੀ ਚਾਹੀਦੀ। ਜੇ ਜਸਟਿਨ ਟਰੂਡੋ ਇੰਨੀ ਮਜ਼ਬੂਤੀ ਦੇ ਨਾਲ ਸਟੈਂਡ ਲੈ ਸਕਦਾ ਹੈ, ਪਾਰਲੀਮੈਂਟ ਦੇ ਵਿੱਚ ਖਲੋ ਕੇ ਕਹਿ ਸਕਦਾ ਹੈ, ਤੇ ਵਾਈ ਨਾਟ ਅਮਰੀਕਾ। ਪਰ ਹੁਣ ਜਿਸ ਲੈਵਲ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ, ਅਡਾਨੀ ਦਾ ਮਾਮਲਾ ਤਾਂ ਓਵਰਆਲ ਇੰਡੀਆ ਨੂੰ ਐਕਸਪੋਜ਼ ਕਰਦਾ ਸੀ ਵੀ ਕਰਪਟ ਨੇ ਕਿਸ ਲੈਵਲ ਤੇ $250 ਮਿਲੀਅਨ ਦੀ ਕਰਪਸ਼ਨ ਕਰਕੇ ਇਹਨਾਂ ਨੇ ਦੇ ਕੇ ਬ੍ਰਾਈਬ ਆਪਣਾ ਸੋਲਰ ਪ੍ਰੋਜੈਕਟ ਕਲੀਅਰ ਕਰਾਇਆ। ਪਰ ਇਹ ਪਹਿਲੀ ਵਾਰ ਅਮਰੀਕਾ ਦੀ ਧਰਤੀ ਦੇ ਉੱਤੇ, ਈਵਨ ਜਦੋਂ ਕੋਲਡ ਵਾਰ ਵੀ ਸੋਵੀਅਤ ਯੂਨੀਅਨ ਦੇ ਨਾਲ ਸੀ, ਮੈਨੂੰ ਨਹੀਂ ਕੋਈ ਵੀ ਐਸਾ ਵਾਕਿਆ ਨਜ਼ਰ ਆਇਆ ਕਿ ਸੋਵੀਅਤ ਜਾਂ KGB ਦੇ ਏਜੰਟਾਂ ਨੇ ਕਿਸੇ ਅਮਰੀਕਨ ਨੂੰ ਜਾਂ ਕਿਸੇ ਰਸ਼ੀਅਨ ਨੂੰ ਹੀ ਅਮਰੀਕਾ ਦੀ ਧਰਤੀ ਦੇ ਉੱਤੇ ਮਾਰਿਆ ਹੋਏ ਕਿ ਜੀ ਉਹ ਕਮਿਊਨਿਸਟ ਰਜੀਮ ਦਾ ਵਿਰੋਧ ਕਰ ਰਿਹਾ। ਹਾਲਾਂਕਿ UK ਦੇ ਵਿੱਚ ਕੈਮੀਕਲ ਵੈਪਨ ਤੇ ਉਹ ਰਿਹਾ, ਲੇਕਿਨ ਗੁਰਪਤਵੰਤ ਪੰਨੂ ਮਰਡਰ ਪਲਾਟ ਔਰ ਫਿਰ ਅਮਰੀਕਾ, ਕਿਉਂਕਿ 1945 ਤੋਂ ਫਾਈਵ ਆਈਜ਼ ਨੂੰ ਹੈਡ ਕਰਦਾ ਹੈ, ਜਿਸ ਦੇ ਵਿੱਚ ਜ਼ਾਹਰ ਹੈ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਹੈ, ਔਰ FBI ਦੇ ਹੈਡ ਨੇ ਇੱਥੇ ਪਾਲੋ ਆਲਟੋ ਕੈਲੀਫੋਰਨੀਆ 'ਚ ਪੰਜੋਂ ਮੁਲਕਾਂ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਸੱਦੀ, ਪ੍ਰੈਸ ਨਾਲ ਵੀ ਗੱਲ ਕੀਤੀ, ਵਾਰਨ ਕੀਤਾ। ਔਰ ਅਸੀਂ ਇਹ ਦੇਖਦੇ ਹਾਂ ਵੀ ਇੰਡੀਆ ਆਲਰੇਡੀ ਐਕਸੈਪਟੇਬਿਲਿਟੀ 'ਚ ਆਇਆ, ਭਾਵੇਂ ਉਹਨਾਂ ਨੇ ਉਹਨੂੰ ਵਿਕਾਸ ਯਾਦਵ ਨੂੰ ਰੋਗ ਐਲੀਮੈਂਟ ਕਹਿ ਕੇ ਪੱਲਾ ਝਾੜਨਾ ਚਾਹਿਆ, ਪਰ ਇਹ ਪ੍ਰੂਵ ਹੋ ਗਿਆ ਕਿ ਵੀ ਅਮਰੀਕਾ ਦੀ ਧਰਤੀ ਤੇ ਇੰਡੀਅਨ ਏਜੰਸੀਆਂ ਨੇ ਕਿਲਿੰਗ ਪਲਾਟ ਕੀਤਾ, ਜਿਹੜਾ ਉਹਨੂੰ ਮਾਸਟਰਮਾਈਂਡ ਕੀਤਾ, ਔਰ ਉਹ ਕੇਸ ਆਲਰੇਡੀ ਚੱਲ ਰਿਹਾ। ਹੁਣ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਤਵੱਕੋ ਵੀ ਸੀ ਜਾਂ ਅਜੇ ਵੀ ਹੈ, ਕਿਉਂਕਿ ਹੁਣ ਤਾਂ ਅਜੇ ਤਾਂ ਕਿਆਸ ਰਾਈਆਂ ਹੀ ਨੇ, ਅਸੀਂ ਇਸ ਤੋਂ ਬਾਅਦ ਦੇਖਾਂਗੇ, 24 ਘੰਟੇ ਬਾਅਦ ਪਤਾ ਲੱਗ ਜਾਏਗਾ ਕਿ ਵੀ ਕੀ ਖੱਟਿਆ ਕੀ ਗਵਾਇਆ ਭਾਰਤ ਦੇ ਕੰਟੈਕਸਟ ਦੇ ਵਿੱਚ, ਤੇ ਅਸੀਂ ਦੇਖ ਲਾਂਗੇ ਕਿ ਬਈ ਇਸ ਸਾਰੇ ਪਰ ਜਿਹੜੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਸ ਲੈਵਲ ਦੇ ਉੱਤੇ ਜਾ ਕੇ ਆਫ ਦਾ ਹੁੱਕ ਕਰਨ ਦੀ ਲਾਈਨ ਹੈ ਈਵਨ ਕ੍ਰਾਈਮ ਦੇ ਹਵਾਲੇ ਨਾਲ। ਹੁਣ ਜੇ 1600 ਦੇ ਕਰੀਬ ਬੰਦਾ ਜਿਹੜਾ ਕੈਪੀਟਲ ਰਾਈਟਸ ਦੇ ਵਿੱਚ ਇਨਵੋਲਵ ਸੀ, ਉਹਦੀ ਪਾਰਡਨ ਹੈ। ਈਵਨ ਜਿਹੜਾ ਨਿਊਯਾਰਕ ਦਾ ਸਾਬਕਾ ਮੇਅਰ, ਉਸ ਦੇ ਖਿਲਾਫ ਵੀ ਕੇਸ ਵਾਪਸ ਲੈ ਲਿਆ ਗਿਆ। ਕਰਪਸ਼ਨ ਦੇ ਮਾਮਲੇ 'ਚ ਜਿਹੜਾ ਅਮਰੀਕਾ ਦਾ ਲਾਅ ਉਹਨੂੰ 6 ਮਹੀਨੇ ਲਈ ਪੌਜ਼ ਕੀਤਾ ਗਿਆ, ਰੋਕਿਆ ਗਿਆ, ਹਾਲਟ ਕੀਤਾ ਗਿਆ। ਤੇ ਸਾਨੂੰ ਇਹ ਲੱਗਦਾ ਹੈ ਕਿ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਵੀ ਇੰਡੀਆ ਤੋਂ ਬਾਕੀ ਕੰਸੈਸ਼ਨ ਲੈਣ ਦੇ ਲਈ, ਕਿਉਂਕਿ ਇਸ ਵੇਲੇ ਟੈਰਿਫ ਸਭ ਤੋਂ ਵੱਡੀ ਜਿਹੜੀ ਹੈ ਗੱਲ ਹੈ, ਔਰ ਬਾਏ ਅਮਰੀਕਨ, ਬਾਏ ਮੋਰ ਸਟਫ। ਸੋ ਉਹਦੇ ਥੱਲੇ ਲੱਗਦਾ ਹੈ ਕਿ ਵੀ ਸ਼ਾਇਦ ਇਹ ਜਿਹੜਾ ਮੁੱਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੈ, ਇਹ ਕੋਈ ਬਹੁਤਾ ਅਹਿਮੀਅਤ ਵਾਲਾ ਨਾ ਰਹੇ। ਔਰ ਇਸ ਦੇ ਉੱਤੇ ਵੀ ਅੱਜ ਹੀ ਕੁਛ ਘੰਟੇ ਪਹਿਲਾਂ ਹੀ ਇਹ ਸਟੋਰੀ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਹੈ, ਔਰ ਇਹ ਬੀਬੀ ਇਵਾਨ ਡਾਇਰ ਨੇ ਸਟੋਰੀ ਕੀਤੀ ਹੈ, ਔਰ ਉਹਦਾ ਹੈਡਲਾਈਨ ਹੀ ਇਹ ਹੈ, ਡੋਂਟ ਐਕਸਪੈਕਟ ਟਰੰਪ to keep the pressure on India over hit squads operating in Canada। ਕਿ ਵੀ ਇਹ ਐਕਸਪੈਕਟ ਨਾ ਕਰੋ ਕਿ ਵੀ ਟਰੰਪ ਦੀ ਜਿਹੜੀ ਲਾਈਨ ਹੈ ਉਹ ਇੰਡੀਆ ਦੇ ਉੱਤੇ ਪ੍ਰੈਸ਼ਰ ਵਾਲੀ ਬਿਲਟ ਹੋਏਗੀ। ਜਿਹੜਾ ਫਿਰ ਉਹਨਾਂ ਨੇ ਕਿਹਾ ਕਿ none of Trump's nominees are friendlier to Modi than his intelligence and FBI picks। ਔਰ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅੱਜ ਹੀ ਸੈਨੇਟ ਦੀ ਕਮੇਟੀ ਨੇ ਵੀ ਤੁਲਸੀ ਗੈਬਰਡ, ਜਿਹੜੀ 18 ਇੰਟੈਲੀਜੈਂਸ ਏਜੰਸੀਆਂ ਨੂੰ ਹੈੱਡ ਕਰੇਗੀ, ਜਿਨ੍ਹਾਂ ਏਜੰਸੀਆਂ ਦਾ $70 ਬਿਲੀਅਨ ਦਾ ਬਜਟ ਹੈ, ਉਹਦੀ ਕਨਫਰਮੇਸ਼ਨ ਹੋ ਗਈ ਹੈ। ਉਹ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਬਣ ਰਹੀ ਹੈ। ਇਸ ਤੋਂ ਪਹਿਲਾਂ ਕਾਸ਼ ਪਟੇਲ, ਜਿਹੜਾ ਟਰੰਪ ਲਾਇਲਿਸਟ ਹੈ, ਉਹ ਐਜ਼ ਏ FBI ਹੈੱਡ, ਉਸ ਦੀ ਕਨਫਰਮੇਸ਼ਨ ਹੋ ਗਈ। ਸੋ ਇਸ ਸਟੋਰੀ 'ਚ ਵੀ ਇਹਨਾਂ ਦੋਨਾਂ ਦੀ ਫਿਰ ਬੈਕਗਰਾਊਂਡ ਵੀ ਦਿੱਤੀ ਹੈ ਕਿ ਤੁਲਸੀ ਗੈਬਰਡ ਤਾਂ RSS ਦੇ ਨਾਲ ਸਿੱਧੇ ਤੌਰ ਦੇ ਉੱਤੇ ਜਿਹੜੀ ਉਹਨਾਂ ਦੀ ਹਿੰਦੂ ਕਾਨਫਰੰਸ ਉਹਨੂੰ ਚੇਅਰ ਕੀਤਾ। ਕਾਸ਼ ਪਟੇਲ ਨੇ ਜਦੋਂ ਰਾਮ ਮੰਦਰ, ਬਾਬਰੀ ਮਸਜਿਦ ਢਾਈ ਗਈ, ਤੇ ਉਹਨੂੰ ਕਮੈਂਡ ਕੀਤਾ ਕਿ ਜੀ ਇਹ ਆਖਿਰ 5 ਸਦੀਆਂ ਬਾਅਦ ਇਨਸਾਫ ਹੋਇਆ। ਸੋ ਇਹੀ ਸਟੋਰੀ ਦੇ ਹੈਡ, ਜਿੱਥੇ ਉਹਨਾਂ ਨੇ ਕਿਹਾ ਵੀ ਆਫ ਦਾ ਹੁੱਕ ਇੰਡੀਆ ਨੂੰ ਕਰਨ ਦੀ ਲਾਈਨ ਹੋਏਗੀ, ਉੱਥੇ ਨਾਲ ਹੀ ਉਹਨਾਂ ਨੇ ਕਿਹਾ ਵੀ
ਦੋਨੋਂ ਹੀ ਹੁਣ ਇਹ ਜਿਹੜਾ ਕੇਸ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਆਬਵੀਅਸਲੀ FBI ਹੈ ਔਰ ਇੰਟੈਲੀਜੈਂਸ ਏਜੰਸੀਆਂ ਨੇ, ਤੇ ਜੇ ਦੋਨਾਂ ਦੇ ਵਿੱਚ ਆ ਕੇ ਹਿੰਦੂਤਵੀ ਬੈਠ ਗਏ ਨੇ ਜਿਹੜੇ ਬਿਠਾਏ ਨੇ ਟਰੰਪ ਨੇ, ਔਰ ਅਜੇ ਤੱਕ ਜਿਹੜਾ ਕੋਈ ਵੀ ਐਸੀ ਇੰਡੀਕੇਸ਼ਨ ਨਹੀਂ ਆਈ ਕਿ ਵੀ ਕੋਈ ਇੰਡੀਆ ਨੂੰ ਔਨ ਦਾ ਹੁੱਕ ਜਾਂ ਔਨ ਦਾ ਟੈਂਟਰ ਹੁੱਕ ਰੱਖਣ ਦੀ ਲਾਈਨ ਹੈ। ਟੈਰਿਫ ਦੇ ਮੁੱਦੇ ਤੇ ਆ ਰਿਹਾ ਤੇ ਇਸ ਤੋਂ ਔਰ ਇਸ ਦੇ ਉੱਤੇ ਹੀ ਉਹਨਾਂ ਨੇ ਇਹ ਕਿਹਾ ਕਿ ਵੀ ਇੱਕ ਸਟੇਜ ਦੇ ਉੱਤੇ ਜਦੋਂ ਐਸ ਜੈ ਸ਼ੰਕਰ ਨੂੰ ਪੁੱਛਿਆ ਗਿਆ ਸੀ ਕਿ ਵੀ ਕਿਵੇਂ ਤੁਸੀਂ ਸੋਚਦੇ ਹੋ ਟਰੰਪ ਦੇ ਆਉਣ ਤੇ, ਉਹਨੇ ਕਿਹਾ ਜੀ ਦੁਨੀਆ ਸਾਰੀ ਨਰਵਸ ਹੈ ਐਂਡ ਬਟ ਇੰਡੀਆ ਇਜ਼ ਨਾਟ ਵਨ ਆਫ ਦੈਮ, ਕਿ ਅਸੀਂ ਬਿਲਕੁਲ ਨਹੀਂ। ਸੋ ਮਤਲਬ ਉਹ ਪਹਿਲਾਂ ਹੀ ਕੰਫਰਟੇਬਲ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਜਦੋਂ ਮਾਰਕੋ ਰੂਬੀਓ ਐਸ ਜੈ ਸ਼ੰਕਰ ਦੀ ਪਹਿਲੀ ਮੁਲਾਕਾਤ ਹੋਈ ਤੇ ਉਸ ਦੇ ਵਿੱਚ ਜਿਹੜਾ ਉਹ ਉਹਨਾਂ ਨੇ ਇੰਡੀਆ ਦੇ ਉੱਤੇ ਹੀ ਪ੍ਰੈਸ਼ਰ ਬਣਾਇਆ ਕਿ ਵੀ ਤੁਸੀਂ ਜਿਹੜਾ ਰਸ਼ੀਅਨ ਤੁਸੀਂ ਰਸ਼ੀਅਨ ਆਰਮ ਇੰਡਸਟਰੀ ਦੇ ਲਾਇਲ ਕਸਟਮਰ ਹੋ, ਹੁਣ ਇਹ ਟ੍ਰੈਂਡ ਬਦਲੋ ਅਮਰੀਕਾ ਵੱਲ ਆਓ। ਔਰ ਇਹੀ ਜਿਹੜਾ ਅਸੀਂ ਵੀਜ਼ਿਆਂ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਇਹ ਇਸ਼ੂ ਜਿਹੜੇ ਨੇ ਇਹ ਸਾਹਮਣੇ ਆਏ। ਪਰ ਉਹਨਾਂ ਨੇ ਕਿਹਾ ਵੀ ਹੁਣ ਜੋ ਅਸੀਂ ਦੇਖਦੇ ਹਾਂ ਕਿ ਜੋ ਕੁਛ ਵਾਪਰਿਆ, ਉਹਨੇ ਕਿਹਾ ਜੀ G20 ਇਹ CBC ਦੀ ਸਟੋਰੀ ਮੈਂ ਡਿਸਕਸ ਹੁਣ ਕਰ ਰਿਹਾ। ਉਹਨੇ ਕਿਹਾ ਵੀ G20 ਦੀ ਮੀਟ ਵੇਲੇ ਜਦੋਂ ਪ੍ਰੈਜ਼ੀਡੈਂਟ ਬਾਈਡਨ ਦਿੱਲੀ ਗਏ, ਉਹਨਾਂ ਨੇ ਸਿੱਧੇ ਤੌਰ ਤੇ ਮੋਦੀ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜੋ ਅਮਰੀਕਾ ਦੀ ਸੋਇਲ ਤੇ ਔਰ ਹਰਦੀਪ ਸਿੰਘ ਨਿੱਜਰ ਦਾ ਇਹਦੀ ਗੱਲ ਕੀਤੀ। ਪਰ ਉਹਨੇ ਕਿਹਾ ਵੀ ਇਹ ਬਿਲਕੁਲ ਐਕਸਪੈਕਟ ਨਾ ਕਰੋ ਕਿਉਂਕਿ ਬਾਈਡਨ ਨੇ ਤਾਂ ਗੱਲ ਕੀਤੀ ਸੀ, ਪਰ ਹੁਣ ਜਿਹੜੀ ਇਹ ਗੁਫ਼ਤਗੂ ਹੋਏਗੀ ਇਹਦੇ 'ਚ ਪ੍ਰੈਜ਼ੀਡੈਂਟ ਟਰੰਪ ਦੇ ਲਈ ਇਹ ਇਸ਼ੂ ਜਿਹੜਾ ਉਹ ਬਿਲਕੁਲ ਇਸ਼ੂ ਨਹੀਂ ਹੋਏਗਾ। ਫਿਰ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਨਾਲ ਕੀ ਵਾਪਰਿਆ ਔਰ ਕਿਵੇਂ ਜਿਹੜਾ ਇਹ ਕੰਸਪੀਰੇਸੀ ਔਰ ਇਹ ਸਾਰੇ ਦਾ ਜ਼ਿਕਰ ਕੀਤਾ ਹੈ। ਗੁਰਪਤਵੰਤ ਸਿੰਘ ਪੰਨੂ ਦੇ ਹਵਾਲੇ ਨਾਲ ਵਿਕਾਸ ਯਾਦਵ ਦੀ ਗੱਲ ਕੀਤੀ ਹੈ। ਫਿਰ ਉਹਨੇ ਕਿਹਾ ਵੀ ਹੁਣ ਹਾਲ ਔਰ ਇਹ ਕੰਪੈਰੀਜ਼ਨ ਜਿਹੜਾ CBC ਦਾ ਮੈਨੂੰ ਲੱਗਿਆ ਵੀ ਕਾਫੀ ਹੱਦ ਤੱਕ ਮੇਕ ਸੈਂਸ ਕਰਦਾ ਹੈ। ਉਹਨੇ ਕਿਹਾ ਵੀ ਹੁਣ ਇਹ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਹੈ, ਇਹ ਕੇਸ ਉਵੇਂ ਹੀ ਹੋਣ ਜਾ ਰਿਹਾ ਹੈ ਜਿਵੇਂ ਸਾਊਦੀ ਅਰੇਬੀਆ ਦੇ ਜਮਾਲ ਖਸ਼ੋਗੀ ਜਿਹਦਾ ਮਰਡਰ ਟਰਕੀ ਦੇ ਵਿੱਚ ਜਿਹੜਾ ਉਹ ਸਾਊਦੀ ਅਰੇਬੀਆ ਦੀ ਐਮਬੈਸੀ 'ਚ ਕੀਤਾ ਗਿਆ ਸੀ। ਉਹ ਅਮਰੀਕਨ ਗ੍ਰੀਨ ਕਾਰਡ ਹੋਲਡਰ ਸੀ, ਵਾਸ਼ਿੰਗਟਨ ਪੋਸਟ ਦਾ ਕਾਲਮਨਿਸਟ ਸੀ ਔਰ ਉਹਦੇ ਲਈ ਸਿੱਧਾ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਹੈ ਉਹਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਅਮਰੀਕਾ ਵੱਲੋਂ ਵੀ, ਔਰ ਬੜੀ ਹਾਰਡ ਲਾਈਨ ਬਾਈਡਨ ਨੇ ਲਈ ਸੀ। ਪਰ ਇਵੈਂਚੁਅਲੀ ਇਹ ਜਿਹੜੀ ਡੀਲ ਬਣ ਗਈ ਸੀ ਔਰ ਉਹਦੇ 'ਚ ਵੀ ਉਹਨਾਂ ਨੇ ਸਾਊਦੀ ਇੰਟੈਲੀਜੈਂਸ ਨੇ ਇਹ ਕਹਿ ਦਿੱਤਾ ਸੀ ਕਿ ਜੀ ਇਹ ਜਿਨ੍ਹਾਂ ਨੇ ਇਹ ਕਰਤੂਤ ਕੀਤੀ ਹੈ ਅਸੀਂ ਉਹਨਾਂ ਨੂੰ ਪਨਿਸ਼ ਕਰ ਦਿੱਤਾ ਹੈ। ਸੋ ਉਹਨੇ ਕਿਹਾ ਜੀ ਵੀ ਇਵੇਂ ਹੀ ਇੰਡੀਆ ਨੇ ਵੀ ਜਿਵੇਂ ਆਪਣੇ ਹੱਥ ਧੋ ਲਏ 4 ਦਿਨ ਪਹਿਲਾਂ ਉਹਨਾਂ ਦੇ ਸਹੁੰ ਚੁੱਕਣ ਤੋਂ ਕਿ ਜੀ ਅਸੀਂ ਰੌਗ ਐਲੀਮੈਂਟ ਨੂੰ ਪਾਸੇ ਕਰ ਦਿੱਤਾ ਹੈ ਔਰ ਅਸੀਂ ਹੁਣ ਨਾਰਮਲ ਹੋ ਗਏ ਹਾਂ, ਨਹਾ ਲਿਆ ਅਸੀਂ ਗੰਗਾ। ਔਰ ਉਹਨੇ ਕਿਹਾ ਵੀ ਇਹ ਵੀ ਬਿਲਕੁਲ ਜਿਵੇਂ ਉਦੋਂ ਵੀ ਜੋ ਜਮਾਲ ਖਸ਼ੋਗੀ ਦੇ ਮੁੱਦੇ ਤੇ ਸਾਊਦੀ ਅਰੇਬੀਆ ਨੂੰ ਇੱਕ ਵਾਰੀ ਬਿਲਕੁਲ ਕੰਧ ਨਾਲ ਲਾ ਕੇ ਫਿਰ ਅਮਰੀਕਾ ਨੇ ਡੀਲ ਕਰ ਲਈ। ਉਹਨੇ ਕਿਹਾ ਜੀ ਐਗਜ਼ੈਕਟਲੀ ਜਿਹੜਾ ਇਹੀ ਪਾਰਟ ਨਜ਼ਰ ਆ ਰਿਹਾ। ਔਰ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਇਸ ਗੱਲ ਦੀ ਹੋਪ ਨਹੀਂ ਹੈ ਕਿ ਵੀ ਈਵਨ ਵਿਕਾਸ ਯਾਦਵ ਜਿਹਨੂੰ ਕਿ ਉਹਨਾਂ ਨੇ ਬਲੇਮ ਕੀਤਾ ਉਹਦੀ ਅਮਰੀਕਾ ਈਵਨ ਐਕਸਟ੍ਰਾਡੀਸ਼ਨ ਵੀ ਮੰਗੇ। ਇਹ ਕਿਆ ਸਰਾਈਆਂ ਹੀ ਨੇ ਕਿ ਭਾਈ ਇਹਦੇ ਤੇ ਕੀ ਹੋ ਸਕਦਾ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਵੈਸੇ ਵੀ ਕਿਉਂਕਿ ਵਾਸ਼ਿੰਗਟਨ ਤੋਂ ਇਸ ਮੁੱਦੇ ਤੇ ਨਾ ਹੁਣ ਕੈਨੇਡਾ ਦੇ ਹੱਕ 'ਚ ਕੋਈ ਸਟੈਂਡ ਆਏਗਾ ਤੇ ਨਾ ਹੀ ਇਸ ਮੁੱਦੇ ਦੇ ਉੱਤੇ ਜਿਹੜਾ ਦੂਸਰੇ ਪਾਸਿਓਂ ਹੋਏਗਾ। ਉਹਨੇ ਕਿਹਾ ਕਿ ਵੀ ਕਿਉਂਕਿ ਆਲਰੇਡੀ ਟਰੰਪ ਤਾਂ ਵੈਸੇ ਹੀ ਰੂਲ ਆਫ ਦਾ ਲਾਅ ਨੂੰ ਪਾਸੇ ਰੱਖ ਕੇ ਜਿਵੇਂ ਪਾਰਡਨ ਕੀਤਾ ਗਿਆ ਸਾਰਿਆਂ ਨੂੰ 1400 ਬੰਦਿਆਂ ਨੂੰ। ਫਿਰ ਉਹਨੇ ਕਿਹਾ ਵੀ ਗੈਬਰਟ ਤੁਲਸੀ ਔਰ ਕਾਸ਼ ਪਟੇਲ ਇਹਨਾਂ ਦੀ ਨੋਮੀਨੇਸ਼ਨ ਔਰ ਕਨਫਰਮੇਸ਼ਨ ਆਪਣੇ ਆਪ ਦੇ ਵਿੱਚ ਦੱਸਦੀ ਹੈ। ਫਿਰ ਉਹਨੇ ਜਿਹੜਾ ਇਹਦੀ ਤੁਲਸੀ ਗੈਬਰਟ ਦਾ ਜ਼ਿਕਰ ਕੀਤਾ ਹੈ ਕਿ ਵੀ ਇਹਨੇ ਕਿਵੇਂ ਇਹ ਚੇਅਰ ਸੀ ਵਰਲਡ ਹਿੰਦੂ ਕਾਂਗਰਸ ਦੀ ਇੰਟਰਨੈਸ਼ਨਲ ਜਿਹੜੀ ਕਿ ਹਿੰਦੂ ਜਿਹੜੀ RSS ਜਮਾਤ ਹੈ ਔਰ RSS ਜਿਹੜੀ ਹੈ ਪੈਰਾਮਿਲਟਰੀ ਕਜ਼ਨ ਹੈ ਭਾਰਤੀ ਜਨਤਾ ਪਾਰਟੀ ਦੀ। ਫਿਰ ਉਹਨੇ ਕਿਹਾ ਵੀ ਇਹ ਹਵਾਈ ਤੋਂ ਜਦੋਂ ਕਾਂਗਰਸਮੈਨ ਸੀ 2013 ਦੇ ਵਿੱਚ ਇਹਨੇ ਇੱਕ ਹਾਊਸ ਰੈਜ਼ੋਲੂਸ਼ਨ ਜਿਹਦੇ 'ਚ ਕਿ RSS ਦੀ ਵਾਇਲੈਂਸ ਨੂੰ ਜਿਹੜੀ ਮੁਸਲਮਾਨਾਂ ਔਰ ਕ੍ਰਿਸਚਨਸ ਦੇ ਖਿਲਾਫ ਸੀ ਕੰਡੈਮ ਕੀਤਾ ਗਿਆ ਸੀ। ਤੁਲਸੀ ਗੈਬਰਟ ਨੇ ਉਹਦਾ ਵਿਰੋਧ ਕੀਤਾ ਸੀ ਔਰ ਇਸ ਦੇ ਇਹੀ ਕਾਰਨ ਹੈ ਕਿ ਵੀ ਜਿਹੜੀ ਫੈਡਰੇਸ਼ਨ ਆਫ ਇੰਡੀਅਨ ਅਮਰੀਕਨ ਕ੍ਰਿਸਚਨ ਆਰਗੇਨਾਈਜੇਸ਼ਨ ਹੈ ਉਹਨਾਂ ਨੇ ਅਪੋਜ਼ ਕੀਤਾ ਹੈ ਇਸ ਦੀ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਬਣਾਉਣ ਦਾ। ਔਰ ਇਸੇ ਤਰ੍ਹਾਂ ਫਿਰ ਉਹਨਾਂ ਨੇ
ਕਾਸ਼ ਪਟੇਲ ਦਾ ਜ਼ਿਕਰ ਕੀਤਾ ਹੈ ਕਿ ਵੀ ਇਹ ਕਾਸ਼ ਪਟੇਲ ਉਹੀ ਹੈ ਜਿਹਨੇ ਕਿ ਜਿਹੜਾ ਜਿੱਥੇ ਬਾਬਰੀ ਮਸਜਿਦ ਢਾਹ ਕੇ ਮੰਦਿਰ ਬਣਾਇਆ ਗਿਆ ਉਹਦੇ ਨੂੰ ਐਪਰੀਸ਼ੀਏਟ ਕੀਤਾ ਸੀ ਕਿ ਭਾਈ ਇਹ ਜਿਹੜਾ ਬਿਲਕੁਲ ਠੀਕ ਹੋਇਆ, ਰਾਮ ਮੰਦਿਰ ਉੱਥੇ ਹੀ ਬਣਨਾ ਚਾਹੀਦਾ ਸੀ ਔਰ ਇਹ ਇਨਸਾਫ ਹੋਇਆ 400-500 ਸਾਲ ਬਾਅਦ ਜਦੋਂ ਕਿ ਹਿੰਦੂ ਮੰਦਿਰ ਢਾਇਆ ਗਿਆ ਸੀ। ਫਿਰ ਜਿਹੜੀ ਇਸ 'ਚ ਮੈਨੂੰ ਹੋਰ ਵੀ ਗੰਭੀਰ ਗੱਲ ਲੱਗੀ ਇਸ ਲਿਖਤ ਦੇ ਵਿੱਚ ਕਿ ਮੋਦੀ ਮੈਗਾ ਰਿਲੇਸ਼ਨਸ਼ਿਪ ਇਜ਼ ਬ੍ਰੌਡ, ਮੇਕ ਅਮਰੀਕਾ ਗ੍ਰੇਟ ਅਗੇਨ। ਉਹਨੇ ਕਿਹਾ ਵੀ ਇਹ ਜਿਹੜੇ ਕੈਨੇਡੀਅਨ ਇੰਟੈਲੀਜੈਂਸ ਐਕਸਪਰਟ ਤੇ ਫਾਰਮਰ ਆਫੀਸ਼ੀਅਲਸ ਉਹਨਾਂ ਨੇ ਇਹ ਵਾਰਨ ਕੀਤਾ ਹੈ ਕਿ ਇਹ ਜਿਹੜੀ US ਔਰ ਇਹਨਾਂ ਦੇ ਇਸ ਲੈਵਲ ਦੇ ਲੋਕਾਂ ਦੀ ਕੋਆਪਰੇਸ਼ਨ ਹੈ ਇਹ ਕਾਫੀ ਡੀਪਰ ਹੈ ਔਰ ਇਹਦੇ ਤੇ ਈਵਨ ਸੀਸਸ ਜਿਹੜੀ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਉਹਦੇ ਡਾਇਰੈਕਟਰ ਵਾਰਡ ਐਲਕ ਨੇ ਕਿਹਾ ਕਿ देयर इज़ ए कन्वर्जेंस ऑफ इंटरेस्ट एंड आइडियोलॉजी बिटवीन मोदीज हिंदुत्व एंड ट्रंप्स मैगा एंड इंडीड अमंग राइट विंग पॉपुलिस्ट मूवमेंट्स अराउंड द वर्ल्ड। उन्हें कहा भी ये बेसिक ग्रेन इन्हां दा इक्को ही है, मेक अमेरिका ग्रेट अगेन वाले होण जां हिंदुत्वी नैशनलिस्ट होण। सो उहदे च इन्हें फिर सीसीस डायरैक्टर वार्ड एलक ने कहा आई थिंक दैट वी प्रोबेबली कैन काउंट लैस ऑन द अमेरिकन्स taking a tough line with the Indian government in the near future, he told the CBC News। ਉਹਨੇ ਕਿਹਾ ਵੀ ਹੁਣ ਤੁਸੀਂ ਇਹ ਐਕਸਪੈਕਟ ਨਾ ਕਰੋ ਕਿ ਅਮਰੀਕਾ ਜਿਹੜਾ ਹੈ ਇੰਡੀਆ ਬਾਰੇ ਇਸ ਮੁੱਦੇ ਦੇ ਉੱਤੇ ਜਿਹੜਾ ਉਹ ਟਫ ਲਾਈਨ ਲਏਗਾ ਔਰ ਇਹ ਸਾਰੇ ਦੇ ਚੱਲਦੇ ਆ। ਫਿਰ ਉਹਨਾਂ ਨੇ ਕਿਹਾ ਵੀ ਟਰੰਪ ਨੇ ਤਾਂ ਆਲਰੇਡੀ ਮੋਦੀ ਦੇ 20 ਵੈਸੇ ਵੀ ਸੋਲੇ ਗਾਏ ਹੋਏ ਨੇ ਔਰ ਇਹਦੇ 'ਚ ਉਹਨੇ ਆਰਟੀਕਲ 'ਚ ਰੈਫਰ ਕੀਤਾ ਇੱਕ ਪੋਡਕਾਸਟ ਜਿਹੜਾ ਟਰੰਪ ਨੇ ਫਲੈਗਰੈਂਟ ਦੇ ਨਾਲ ਕੀਤਾ ਜਿਹਦੇ 'ਚ ਉਹਨੇ ਟਰੰਪ ਨੇ ਕਿਹਾ ਮੋਦੀ ਹੀ ਇਜ਼ ਗ੍ਰੇਟ, ਹੀ ਇਜ਼ ਅ ਫਰੈਂਡ ਆਫ ਮਾਈਨ, ਔਨ ਦਾ ਆਊਟਸਾਈਡ ਹੀ ਲੁਕਸ ਲਾਈਕ ਯੂਅਰ ਫਾਦਰ, ਹੀ ਇਜ਼ ਦਾ ਨਾਈਸੈਸਟ ਗਾਈ ਬਟ ਹੀ ਇਜ਼ ਅ ਟੋਟਲ ਕਿਲਰ। ਹੁਣ ਮਤਲਬ ਪਤਾ ਇਹਨਾਂ ਨੂੰ ਵੀ ਹੈ ਵੀ ਕੀ ਹੈ ਇਹ ਟਰੰਪ ਦਾ ਸਟਾਈਲ ਹੈ, ਗ੍ਰੇਟ ਗ੍ਰੇਟ ਨਾਈਸ ਨਾਈਸ ਹਿਊਮਨ ਬੀਇੰਗ। ਫਿਰ ਉਹਨੇ ਇਸੇ ਦੇ ਉਹਨੂੰ ਹੀ ਅੱਗੇ ਜਾਰੀ ਕਰਦਿਆਂ ਕਿਹਾ कि भाई ट्रंप recalls interacting with Modi at Howdy Modi diaspora rally in Houston in 2019 2019। फिर उन्होंने क्या he is the nicest human being but we had a couple of occasions when someone was threatening India। ਹੁਣ ਇਹ someone ਕੌਣ ਹੈ ਜੇ ਉਹ ਚਾਈਨਾ ਦੇ ਹਵਾਲੇ ਨਾਲ ਹੈ ਕਿ ਜਿਹੜਾ ਉਹ ਦੂਜਾ ਫੈਕਟਰ ਹੈ। ਟਰੰਪ ਨੇ ਫਿਰ ਉਹਦੀ ਮਿਮਿਕਰੀ ਕੀਤੀ ਕਿ ਵੀ ਮੈਂ ਉਹਨੂੰ ਕਿਹਾ ਕਿ ਵੀ ਮੈਂ ਤੇਰੀ ਟਰੰਪ ਰੀਕਾਲਡ ਸੇਇੰਗ ਹੀ ਹੈਡ ਆਫਰ ਟੂ ਹੈਲਪ ਮੋਦੀ ਡੀਲ ਵਿਦ ਦੋਜ਼ ਥ੍ਰੈਟਸ ਕਿ ਇਹਨਾਂ ਧਮਕੀਆਂ ਨਾਲ ਅਸੀਂ ਤੇ ਕਹਿੰਦਾ ਫਿਰ ਉਹਨੇ ਮਿਮਿਕਰੀ ਕਰਦਿਆਂ ਮੋਦੀ ਦੀ ਕਿਹਾ ਆਈ ਡੂ ਇਟ ਆਈ ਡੂ ਇਟ ਆਈ ਡੂ ਐਵਰੀਥਿੰਗ ਨੈਸੈਸਰੀ। ਔਰ ਇਸ ਦੇ ਉੱਤੇ ਜਿਹੜਾ CBC ਨੇ ਇਸ ਸਟੋਰੀ ਨੂੰ ਕੀਤਾ ਕਿ ਵੀ ਇਹ ਜਿਹੜਾ ਇਹਦੀ ਐਕਸਪੈਕਟੇਸ਼ਨ ਬਿਲਕੁਲ ਨਹੀਂ ਕਰਨੀ ਚਾਹੀਦੀ। ਹੁਣ ਉਹ ਸੀਸਸ ਦੇ ਡਾਇਰੈਕਟਰ ਦੇ ਹਵਾਲੇ ਨਾਲ ਵੀ ਬਾਕੀ ਅਗੇਨ ਕਿਉਂਕਿ ਇਹ ਇਸ ਵੇਲੇ ਕਿਆਸ ਰਾਈਆਂ ਨੇ ਪਰ ਮੈਨੂੰ ਇਹ ਲੱਗਦਾ ਵੀ ਬਾਈ ਐਂਡ ਲਾਰਜ ਜਿਹੜੇ ਤਿਉਰ ਔਰ ਰੰਗ ਢੰਗ ਨੇ ਉਹਨਾਂ 'ਚੋਂ ਸਾਨੂੰ ਕੋਈ ਬਹੁਤੀ ਜਿਹੜੀ ਹੈ ਉਹ ਆਸ ਨਜ਼ਰ ਨਹੀਂ ਆਉਂਦੀ। ਔਰ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਅੱਜ ਹੀ ਕਹਿ ਰਹੇ ਸੀ ਕਿ ਜੀ ਸਾਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਅਸੀਂ ਜਿਹੜੀ ਹੈ ਉਹ ਈਗਲ ਜਾਂ ਜਿਸ ਨੂੰ ਅਸੀਂ ਬਾਜ ਵੀ ਇੱਕ ਈਗਲ ਦੀ ਫਾਰਮ ਹੀ ਹੈ ਔਰ ਦੂਸਰੀ ਹੈ ਵੀ ਉਹਨਾਂ ਦੇ ਆਲਣਿਆਂ 'ਚੋਂ ਅਸੀਂ ਮਾਸ ਨਾ ਭਾਲੀਏ। ਸੋ ਜ਼ਾਹਰ ਹੈ ਕਿ ਵੀ ਉਹ ਤਾਂ ਉਹ ਜਦੋਂ ਝਪੜਦੇ ਨੇ ਉਦੋਂ ਹੀ ਨਾਲ ਨੂੰ ਖਾ ਖੂ ਜਾਂਦੇ ਨੇ। ਮਤਲਬ ਇਹ ਹੈ ਕਿ ਵੀ ਐਵੇਂ ਬੇਲੋੜੀ ਹੋਪ ਨਾ ਰੱਖੀਏ। ਜੇ ਸਟਿਲ ਸਮਥਿੰਗ ਪੋਜ਼ਿਟਿਵ ਕਮਸ ਤਾਂ ਫਿਰ ਮੋਸਟ ਵੈਲਕਮ। ਬਿਲਕੁਲ ਬਿਲਕੁਲ ਜੀ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।